जी का खालसा वाहिगुरू जी की फतेह। मैं तुहाडी होस्ट रीत कौर न्यूज़ TV 84 ਦੇ ਨਾਲ ਵਿਊਅਰਸ। ਇਸ ਵੇਲੇ ਦੁਨੀਆ ਦੇ ਵਿੱਚ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਦੇ ਲਗਭਗ ਹਰ ਦੇਸ਼ ਦੇ ਵਿੱਚ ਵਸਦੇ ਹਨ। ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ ਲਗਭਗ 4 ਮਿਲੀਅਨ ਸਿੱਖ ਅੱਡ-ਅੱਡ ਸੰਸਥਾਵਾਂ ਰਾਹੀਂ ਅਤੇ ਵਿਅਕਤੀਗਤ ਰੂਪ ਦੇ ਵਿੱਚ ਸਿੱਖ ਕੌਮ ਤੇ ਇਨਸਾਨੀਅਤ ਦੇ ਭਲੇ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਮਨੁੱਖੀ ਭਲਾਈ ਲਈ ਕੰਮ ਕਰਨ ਵਾਲੀ ਇੱਕ ਇਹੋ ਜਿਹੀ ਸੰਸਥਾ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਫਾਊਂਡਰ ਸਰਦਾਰ ਗੁਰਚਰਨ ਸਿੰਘ ਬਨਵੈਦ ਜੀ ਨਾਲ ਮਿਲਾਉਣ ਜਾ ਰਹੇ ਹਾਂ, ਜਿਹੜੇ ਪਿਛਲੇ ਲਗਭਗ 10 ਸਾਲ ਤੋਂ ਵੱਖ-ਵੱਖ ਖੇਤਰਾਂ ਦੇ ਵਿੱਚ ਨਿਸ਼ਕਾਮ ਸੇਵਾ ਕਰਕੇ ਆਪਣਾ ਯੋਗਦਾਨ ਪਾ ਰਹੇ ਹਨ। ਆਓ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਸਰਦਾਰ ਗੁਰਚਰਨ ਸਿੰਘ ਜੀ ਨਾਲ, ਜਿਹੜੇ ਕਿ ਮੌਂਟਰੀਅਲ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ TV 84 ਦੀ ਸਮੁੱਚੀ ਟੀਮ TV 84 ਦੇ ਦੇਖਣ ਵਾਲੇ ਸਾਰੇ ਰੱਬ ਦੇ ਸਰੋਤਿਆਂ ਨੂੰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਵੀ ਅਸੀਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਤੁਹਾਡਾ ਵੈਲਕਮ ਕਰਦੇ ਹਾਂ। ਥੈਂਕ ਯੂ। ਐਂਡ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਜਿਹੜੀ ਪੰਜਾਬੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਬਾਰੇ ਸਾਨੂੰ ਜਾਣਕਾਰੀ ਦਿਓ। ਆਲਸੋ ਕਿ ਇਹ ਸੰਸਥਾ ਕਿਵੇਂ ਹੋਂਦ ਵਿੱਚ ਆਈ, ਕਦੋਂ ਹੋਂਦ ਵਿੱਚ ਆਈ ਅਤੇ ਇਸ ਦੀ ਮਿਸ਼ਨ ਸਟੇਟਮੈਂਟ ਕੀ ਹੈ? ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਜਿਹੜੀ ਸੀ ਅਸੀਂ ਟੋਰਾਂਟੋ ਦੇ ਵਿੱਚ ਰਜਿਸਟਰ ਕਰਾਈ 2005 ਦੇ ਵਿੱਚ ਜੀ। 2005 ਦੇ ਵਿੱਚ ਮੇਰਾ ਇੱਕ ਡ੍ਰੀਮ ਸੀ ਕਿ ਜਿੰਨੇ ਬੱਚੇ ਨੇ ਯੂਨੀਵਰਸਿਟੀਆਂ ਦੇ ਬੱਚੇ ਯੰਗ ਜਨਰੇਸ਼ਨ ਆ ਜਿਹੜੀ ਕਿ ਉਹਨਾਂ ਨੂੰ ਕਿਵੇਂ ਨਾਲ ਮਿਲਾਇਆ ਜਾਵੇ। ਅਸੀਂ ਆਮ ਕਰਕੇ ਗੁਰਦੁਆਰਿਆਂ ਦੇ ਵਿੱਚ ਚਲੇ ਜਾਈਦਾ, ਗੁਰਦੁਆਰਿਆਂ ਦੇ ਵਿੱਚ ਜਾ ਕੇ ਆਪਣਾ ਤੇ ਟਾਈਮ ਪਾਸ ਕਰਕੇ ਆ ਜਾਈਦਾ। ਉਹ ਬੱਚੇ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਦੇ ਬੱਚੇ ਸੀਗੇ, ਕੋਈ ਗਲਤ ਰਸਤਿਆਂ 'ਚ ਪੈ ਰਿਹਾ ਸੀ, ਸਪੈਸ਼ਲੀ ਟੋਰਾਂਟੋ ਵਰਗੇ ਸ਼ਹਿਰ ਦੇ ਵਿੱਚ ਬੜਾ ਮੁਸ਼ਕਲ ਸੀ। ਮੇਰੇ ਲੜਕੀ ਉੱਥੇ ਰਹਿੰਦੀ ਆ ਤੇ ਮੇਰਾ ਕਾਫੀ ਉੱਥੇ ਰਿਲੇਸ਼ਨ ਹੈਗਾ ਆ ਕਮਿਊਨਿਟੀ ਦੇ ਨਾਲ ਵੀ ਟੋਰਾਂਟੋ ਦੇ ਵਿੱਚ। ਤਾਂ ਮੈਂ ਇੱਕ ਡ੍ਰੀਮ ਲਿਆ ਕਿ ਕਾਲਜ ਦੇ ਤੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾਵੇ। ਸਾਡੇ ਪਾਸ 50 ਬੱਚੇ ਸਨ ਜੀ। ਉਹਨਾਂ ਬੱਚਿਆਂ ਨੂੰ ਲੈ ਕੇ ਅਸੀਂ ਉਹਨਾਂ ਬੱਚਿਆਂ ਨੇ ਫਿਰ ਫੰਡ ਰੇਜ਼ ਕਰਨਾ ਆਪਣਾ, ਕਿਤੇ ਕਿਸੇ ਨੇ ਭੰਗੜਾ ਪਾ ਪੂ ਕੇ, ਕਿਸੇ ਨੇ ਕੁਛ। ਖੈਰ ਮੇਰਾ ਉਹ ਲਾਈਨ ਤੇ ਨਹੀਂ ਸੀਗੀ ਸਿੱਖੀ ਦੇ ਨਾਤੇ ਦੇ ਉੱਤੇ, ਪਰ ਕਿਸੇ ਨੂੰ ਕਿਸੇ ਗੰਦ ਚੋਂ ਕੱਢਣਾ ਹੋਵੇ ਤੇ ਆਪ ਪੈਣਾ ਪੈਂਦਾ ਉਹਦੇ ਵਿੱਚ। ਬਿਲਕੁਲ ਜੀ। ਉਹਨਾਂ ਬੱਚਿਆਂ ਨੂੰ ਅਸੀਂ ਨਾਲ ਲਾਇਆ, ਉਹਨਾਂ ਬੱਚਿਆਂ ਨੇ ਫਿਰ ਬੜਾ ਮੈਨੂੰ ਵੀ ਉਤਸ਼ਾਹ ਆਇਆ ਤੇ ਅਸੀਂ ਇਹ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਸਾਡਾ ਪਹਿਲਾਂ ਫੰਡ ਰੇਜ਼ਿੰਗ ਹੋਇਆ ਸੀ $10,000 ਸਾਡੇ ਪਾਸ ਬਚਿਆ ਜੀ। ਤੇ ਨਨਕਾਣਾ ਸਾਹਿਬ ਅਸੀਂ ਕਾਫੀ ਦੇਰ ਤੋਂ ਜਾ ਰਹੇ ਸੀਗੇ। ਹਾਂਜੀ। ਤੇ ਨਨਕਾਣਾ ਸਾਹਿਬ ਦੇ ਵਿੱਚ ਜਾਣ ਤੋਂ ਮੈਂ ਉੱਥੇ ਇੱਕ ਦਿਨ ਬਾਹਰ ਘੁੰਮ ਰਿਹਾ ਸੀਗਾ ਨਨਕਾਣਾ ਸਾਹਿਬ ਦੀ ਦਰਸ਼ਨ ਡੇੜੀ ਦੇ ਬਾਹਰਲੇ ਪਾਸੇ, ਤੇ ਕੁਛ ਕੁ ਪੁਰਾਣੇ ਬਜ਼ੁਰਗ ਜਿਹੜੇ ਸੀ ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਪਈਆਂ ਪਏ। ਸਿੱਖੜੇ ਇੱਥੇ ਆਉਣ ਲੱਗ ਪਏ, ਇਹ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ, ਇਹ ਕਰਦੇ ਉਹ ਕਰਦੇ। ਮੈਨੂੰ ਬੜਾ ਬੁਰਾ ਲੱਗਾ ਉਸ ਚੀਜ਼ ਦੇ ਉੱਤੇ ਵੀ ਇੱਕ ਸਿੱਖਾਂ ਦੀ ਇਮੇਜ ਤਾਂ ਇਸ ਤਰ੍ਹਾਂ ਦੀ ਨਹੀਂ ਹੈ ਜੀ। ਤੇ ਮੈਂ ਕਾਫੀ ਸੋਚਿਆ ਕਿ ਇਹ ਨਫ਼ਰਤ ਹੈ ਜਿਹੜੀ, ਇਸ ਨੂੰ ਕਿਵੇਂ ਕੱਢਿਆ ਜਾਵੇ, ਕਿ ਗੁਰਦੁਆਰਿਆਂ ਦੀ ਹਾਲਾਤ ਬਹੁਤ ਹੀ ਖਰਾਬ ਸੀ ਉੱਥੇ। ਹਾਂਜੀ। 50 ਸਾਲ ਤੋਂ ਵੀ ਜ਼ਿਆਦਾ ਸ਼੍ਰੋਮਣੀ ਕਮੇਟੀ ਉੱਥੇ ਜਾਂਦੀ ਰਹੀ, ਚੜਾਵਾ ਚੁੱਕ ਕੇ ਲੈ ਕੇ ਆਉਂਦੀ ਰਹੀ। ਅਸੀਂ ਆਪਣੇ ਅੱਖੀਂ ਦੇਖਿਆ ਕਿ ਜਿਹੜੇ ਜਿਵੇਂ ਸੱਚਾ ਸੌਦਾ ਗੁਰਦੁਆਰੇ ਦਾ ਸਰੋਵਰ ਸੀ, ਉਹਦੇ ਵਿੱਚ ਮੱਝਾਂ ਵੜੀਆਂ ਹੋਈਆਂ ਸੀ, ਪਿਸ਼ਾਬ ਗੋਹਾ ਕਰ ਰਹੀਆਂ ਨੇ। ਹਾਂਜੀ। ਤੇ ਬਹੁਤ ਹੀ ਦੁੱਖ ਹੋਇਆ ਉਹਨਾਂ ਚੀਜ਼ਾਂ ਨੂੰ ਦੇਖ ਕੇ। ਨਨਕਾਣਾ ਸਾਹਿਬ ਦੀ ਹਾਲਾਤ ਬੜੀ ਖਰਾਬ ਸੀ, ਪੰਜਾ ਸਾਹਿਬ ਦੀ ਬੜੀ ਖਰਾਬ ਸੀ। ਸੋ ਮੈਂ 92 ਤੋਂ ਉੱਥੇ ਜਾਣਾ ਸ਼ੁਰੂ ਕੀਤਾ ਸੀਗਾ ਜੀ। ਤੇ ਮੈਂ ਉੱਥੇ ਹੀ ਜੁੜ ਗਿਆ। ਫਿਰ ਉਹ ਜਿਹੜਾ ਕੰਮ ਸੀਗਾ, ਮੈਂ ਕਿਹਾ ਵੀ ਇਹਨਾਂ ਲੋਕਾਂ ਨੂੰ ਮਿੱਤਰਤਾ ਕਿਵੇਂ ਬਣਾਇਆ ਜਾਵੇ। ਹਾਂਜੀ। ਤੇ ਉਹ ਅਸੀਂ ਇੱਕ ਕੈਂਪ ਲਾਇਆ, ਆਈ ਕੈਂਪ ਦਾ। ਮੈਨੂੰ ਤਾਂ ਮੇਰਾ ਤਾਂ ਮੈਡੀਕਲ ਦਾ ਕੋਈ ਇਹਦੇ ਵਿੱਚ ਨਹੀਂ ਸੀ, ਮੇਰੀ ਲਾਈਨ ਨਹੀਂ ਸੀਗੀ। ਤੇ ਉਹ ਕੈਂਪ ਲਾਇਆ, ਸਮਹਾਉ ਡਾਕਟਰ ਲਿਆਂਦੇ ਗਏ ਲਾਹੌਰ ਤੋਂ। ਕੈਂਪ ਲਾਇਆ ਤੇ ਬੜਾ ਉਹ ਸਕਸੈਸਫੁਲ ਆ। ਸਾਡੇ ਪਾਸ 842 ਹਜੇ ਤੱਕ ਵੀ ਮੈਨੂੰ ਯਾਦ, 842 ਪੇਸ਼ੈਂਟ ਆਏ ਸਾਡੇ ਪਾਸ। ਹਾਂਜੀ। ਉਹਦੇ ਵਿੱਚੋਂ ਅਸੀਂ ਕੋਈ 30-35 ਦੇ ਸਰਜਰੀਆਂ ਕੀਤੀਆਂ ਜੀ। ਸ਼ਾਮਾਂ ਪੈ ਰਹੀਆਂ ਸੀਗੀਆਂ ਤੇ 4 ਵਜੇ ਇੱਕ ਮਾਈ ਤੁਰ ਕੇ ਆਈ ਉੱਥੋਂ 18 ਕਿਲੋਮੀਟਰ ਤੇ ਦੂਰ ਤੋਂ ਆਈ। ਕਹਿਣ ਲੱਗੀ, ਉਹ ਮੇਰੇ ਪੁੱਤਰਾ, ਉਹ ਮੇਰੇ ਬੱਚਿਆ ਮੇਰੀਆਂ ਅੱਖਾਂ ਦਿਖਾ ਦੇ। ਮੈਂ ਕਿਹਾ ਮਾਂ, ਤੇ ਹੁਣ ਤੇ ਡਾਕਟਰ ਵੀ ਚਲੇ ਗਏ ਆ। ਹਾਂਜੀ। ਇਹ ਮੈਂ ਦਿਖਾਣੀ, ਹੁਣ ਡਾਕਟਰ ਹੈ ਨਹੀਂ, ਤੂੰ ਲੇਟ ਕਿਉਂ ਹੋਈ? ਕਹਿੰਦੀ ਮੈਂ ਤੁਰ ਕੇ ਆਈ ਹਾਂ ਜੜ੍ਹਾਂ ਵੱਲ। ਹਾਂਜੀ। ਉਹ ਜਦੋਂ ਤੁਰ ਕੇ ਆਈ, ਜਿਹੜੇ ਉਹਦੇ ਵੈਣ ਸੀ ਉਹਦਾ ਦੁਪੱਟਾ ਉੱਡ ਰਿਹਾ ਸੀਗਾ ਤੇ ਮੈਨੂੰ ਮੇਰੀ ਮਾਂ ਯਾਦ ਆ ਗਈ।
ਹਾਂਜੀ ਉਹਨ ਬੜੇ ਮਤਲਬ ਤਲੜੇ ਕੀਤੇ ਤੇ ਮੈਂ ਡਾਕਟਰ ਨੂੰ ਬੁਲਾ ਕੇ ਉਹਨੂੰ ਚੈੱਕ ਕਰਵਾਈਆਂ ਉਹਨਾਂ ਦੀਆਂ ਅੱਖਾਂ। ਹਾਂਜੀ ਤੇ ਮੈਂ ਉਹਨੂੰ ਇੱਕ ਪਾਣੀ ਦੀ ਬੋਤਲ ਦਿੱਤੀ ਛੋਟੀ ਪੀਣ ਵਾਸਤੇ। ਉਹ ਦੁਪੱਟੇ ਵਿੱਚ ਲਪੇਟ ਕੇ ਆਪਣੇ ਤੁਰ ਕੇ ਚਲ ਗਈ। ਮੈਂ ਕਿਹਾ ਮਾਂ ਤੂੰ ਇੰਨੀ ਦੇਰ ਕਿਉਂ? ਕਹਿੰਦੀ ਤੁਰ ਕੇ ਆਈ ਸੀਗੀ ਤੇ ਪੈਸੇ ਨਹੀਂ ਸੀ ਕੋਲ। ਹਾਂਜੀ ਮੇਰੀਆਂ ਅੱਖਾਂ ਚੋਂ ਆਂਸੂ ਆ ਗਿਆ ਵੀ ਇਹ ਹਜੇ ਤੱਕ ਵੀ ਇਹ ਉਹੀ ਹਾਲਾਤ ਨੇ ਉੱਥੇ ਦੇ ਜੀ। ਤੇ ਮੈਂ ਉਹਨੂੰ 10-20 ਰੁਪਏ ਦਿੱਤੇ, ਬੱਸ ਚ ਛੱਡ ਕੇ ਆਏ ਉਹਨੂੰ ਘਰ ਜਾ ਕੇ। ਉਹ ਮੈਨੂੰ ਬੜਾ ਬੌਦਰ ਕੀਤਾ ਉਸ ਚੀਜ਼ ਨੇ ਜੀ। ਉਸ ਤੋਂ ਬਾਅਦ ਅਸੀਂ ਉੱਥੇ ਕੈਂਪ ਲਾਉਣੇ ਸ਼ੁਰੂ ਕੀਤੇ ਤੇ ਕੈਂਪਾਂ ਦੇ ਵਿੱਚ ਫਿਰ ਉਹ ਬੜਾ ਮਤਲਬ ਲੋਕ ਆਉਣ ਲੱਗੇ, 2-2, 3-3 ਹਜ਼ਾਰ। ਕਰਤਾਰਪੁਰ ਕੈਂਪ ਲਾਉਣੇ, ਐਮਨਾਬਾਦ ਕੈਂਪ ਲਾਏ। ਤੇ ਬਸ ਉਹ ਵੱਧਦਾ ਗਿਆ ਕੰਮ, ਵੱਧਦਾ ਗਿਆ ਤੇ ਮਿੱਤਰਤਾ ਪੈ ਗਈ। ਹੁਣ ਉਹ ਲੋਕ ਸਾਨੂੰ ਉਡੀਕਦੇ ਨੇ ਵੀ ਸਿੱਖਾਂ ਦਾ ਜਿਹੜਾ ਕੈਂਪ ਲੱਗਣਾ ਅਸੀਂ ਉੱਥੇ ਹੀ ਜਾਣਾ ਜੀ। ਸਾਲ ਭਰ ਉਹ ਹਸਪੀਟਲ ਨਹੀਂ ਜਾਂਦੇ ਹੁਣ ਤੱਕ ਵੀ। ਮੈਂ ਸਲਾਮ ਆ ਉਸ ਧਰਤੀ ਨੂੰ, ਲੱਖ ਲੱਖ ਸਲਾਮ ਆ ਮੇਰੀ ਉਸ ਧਰਤੀ ਨੂੰ, ਨਨਕਾਣੇ ਨੂੰ, ਜਿੱਥੇ ਮੇਰਾ ਅਤੇ ਆਪ ਜੀ ਸਾਰਿਆਂ ਦਾ ਮੁਰਸ਼ਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਸ ਧਰਤੀ ਦੇ ਵਿੱਚ ਖੇਚਾ, ਉਸ ਧਰਤੀ ਤੋਂ ਇਹ ਕ੍ਰਾਂਤੀ ਨੇ ਜਨਮ ਲਿਆ। ਇੱਥੋਂ ਹੀ ਸਿੰਘ ਸਭਾ ਜਿਹੜੀ ਜਥੇਬੰਦੀਆਂ ਸੀ ਉਹਨਾਂ ਨੇ ਵੀ ਜਨਮ ਲਿਆ ਤੇ ਆਜ਼ਾਦੀ ਦੇ ਜੋ ਵੀ ਮਤਲਬ ਸਟਾਰਟਿੰਗ ਹੋਈ ਉਹ 1921 ਦੇ ਵਿੱਚ ਜਾਂ 22 ਦੇ ਵਿੱਚ ਜਿਹੜਾ ਘੱਲੂਘਾਰਾ ਹੋਇਆ, ਫਰਵਰੀ ਦੇ ਵਿੱਚ ਹੋਇਆ ਸੀ। ਲਛਮਣ ਸਿੰਘ ਸ਼ਹੀਦ ਹੋਇਆ, ਦਲੀਪ ਸਿੰਘ ਜੀ ਸ਼ਹੀਦ ਹੋਏ, ਜਿੰਦੇ ਭੱਠੀਆਂ ਦੇ ਵਿੱਚ ਸਾੜੇ ਗਏ, ਜੰਡ ਦੇ ਨਾਲ ਬੰਨ ਕੇ ਸਾੜੇ ਗਏ। ਉਹ ਧਰਤੀ ਨੂੰ ਬੜਾ ਸਲਾਮ ਆ। ਉਸ ਧਰਤੀ ਤੋਂ ਕ੍ਰਾਂਤੀਆਂ ਪੈਦਾ ਹੋਈਆਂ ਤੇ ਮੈਂ ਉਸ ਧਰਤੀ ਦੇ ਨਾਲ ਜੁੜ ਗਿਆ। ਬਸ ਇਹ ਮੇਰਾ ਉੱਥੇ ਦਾ ਕੰਮ ਸੀ। ਹੁਣ ਅਸੀਂ ਇੱਕ ਹਸਪੀਟਲ ਉੱਥੇ ਬਣਾਇਆ 6 ਕਿਲੋਮੀਟਰ ਦੂਰ ਆ, ਸ਼ਾਹਕੋਟ ਰੋਡ ਦੇ ਉੱਤੇ ਜੀ। ਇੱਕ ਮੁਸਲਮਾਨ ਵੀਰ ਮੇਰਾ ਇੱਥੇ ਟੋਰਾਂਟੋ ਰਹਿੰਦਾ, ਪੁਲਿਸ ਆਫੀਸਰ ਸੀ, ਉਹ ਵੀ ਰਿਟਾਇਰ ਹੋ ਕੇ ਉਹਨਾਂ ਉਹ ਜਗ੍ਹਾ ਦਿੱਤੀ ਸਾਨੂੰ 4 ਏਕੜ ਜ਼ਮੀਨ। ਉਹਨਾਂ ਨਾਂ ਰੱਖਿਆ ਗੁਰੂ ਨਾਨਕ ਬਾਬਾ ਫਰੀਦ ਟਰਸਟ ਹਸਪੀਟਲ। ਹਾਂਜੀ ਸੋ ਉੱਥੇ ਅਸੀਂ ਹਰ ਇੱਕ ਮਤਲਬ ਪੇਸ਼ੈਂਟ ਦੇ ਜਿਹੜੇ ਜੋ ਵੀ ਉਹਨੂੰ ਪ੍ਰੋਵਾਈਡ ਕਰਦੇ ਆ, ਅੱਖਾਂ ਵੀ, ਬਾਕੀ ਵੀ ਜਿਹੜਾ ਇਲਾਜ ਆ ਬੱਚਿਆਂ ਦਾ ਵੀ ਬੜੀ ਜ਼ਰੂਰਤ ਆ ਉਸ ਇਲਾਕੇ ਦੇ ਵਿੱਚ, ਇਹ ਕਰਦੇ ਆ। ਫਿਰ ਇੰਡੀਆ ਆ ਕੇ ਕੀਤਾ, ਅਫਰੀਕਾ ਜਾ ਕੇ ਅਸੀਂ ਕੰਮ ਕਾਫੀ ਕੀਤਾ, ਹੈਂਡ ਪੰਪ ਲਾਏ। ਹਾਂਜੀ ਜੀ ਏਦਾਂ ਦਾ ਕੰਮ ਬਸ ਸ਼ੁਰੂ ਹੋ ਗਿਆ। ਹਾਂਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਅਸੀਂ ਤੁਹਾਡੇ ਨਾਲ ਪਾਕਿਸਤਾਨ ਬਾਰੇ ਵੀ ਗੱਲਬਾਤ ਕਰਾਂਗੇ, ਇੰਡੀਆ ਬਾਰੇ ਵੀ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੀ ਸੰਸਥਾ ਜਿਹੜੀ 2005 ਦੇ ਵਿੱਚ ਹੋਂਦ ਵਿੱਚ ਆਈ, ਸੋ ਵਿਲ ਸਟਾਰਟ ਫਰਮ ਦੇਅਰ। ਜਿਸ ਤਰ੍ਹਾਂ 2005 ਦੇ ਵਿੱਚ ਤੁਸੀਂ ਨਨਕਾਣਾ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਤੁਸੀਂ ਇੱਕ ਇੰਟਰਨੈਸ਼ਨਲ ਪੀਸ ਮਾਰਚ ਕੱਢਿਆ ਸੀ। ਇਹ ਕਿੰਨਾ ਕੁ ਕਾਮਯਾਬ ਹੋਇਆ ਸੀਗਾ? ਸਭ ਤੋਂ ਪਹਿਲਾਂ ਇਸ ਤੋਂ ਸਟਾਰਟ ਕਰਦੇ, ਇਸ ਬਾਰੇ ਜਾਣਕਾਰੀ ਦਿਓ। ਹੈਲੋ। ਹਾਂਜੀ ਵੀਰ ਜੀ। ਹਾਂਜੀ ਤੇ ਉਹ ਜਿਹੜਾ ਪੀਸ ਮਾਰਚ ਸੀਗਾ ਉਹ ਅਸੀਂ ਨਨਕਾਣਾ ਸਾਹਿਬ ਤੋਂ ਉਹਦਾ ਸੀਗਾ ਇੱਕ ਹੈਡਿੰਗ ਉਹਦਾ ਦਿੱਤਾ ਸੀ, ਸਿੱਖ ਧਰਮ ਤੋਂ ਸਿੱਖ ਕੌਮ ਤੱਕ ਜੀ। ਕਿਉਂਕਿ ਕੌਮ ਸਾਨੂੰ ਹਿੰਦੁਸਤਾਨ ਦੀ ਗੌਰਮੈਂਟ ਮੰਨਦੀ ਨਹੀਂ, ਸਿੱਖ ਧਰਮ ਸਾਡਾ ਸਟਾਰਟ ਹੋਇਆ ਨਨਕਾਣਾ ਸਾਹਿਬ ਤੋਂ, ਬਿਲਕੁਲ। ਕੌਮ ਬਣੀ ਸਾਡੀ ਅਨੰਦਪੁਰ ਸਾਹਿਬ। ਹਾਂਜੀ ਇਹਦਾ ਜਿਹੜਾ ਡਿਸਟੈਂਸ ਆ ਮਾਈਲੇਜ ਦੇ ਹਿਸਾਬ ਦੇ ਨਾਲ ਵੀ 200-250 ਮੀਲ ਪੈਂਦਾ ਹੈਗਾ ਤੇ 250 ਸਾਲ ਲੱਗਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ। ਹਾਂਜੀ ਇਹ ਅਸੀਂ ਕਾਫੀ ਦੇਰ ਫਿਰ 2-3 ਸਾਲ ਸਾਨੂੰ ਲੱਗੇ ਇਹਨੂੰ ਆਰਗੇਨਾਈਜ਼ ਕਰਨ ਵਾਸਤੇ, ਚਲੇ ਜਾਣਾ ਆ ਜਾਣਾ, ਪਰਮਿਟ ਨਹੀਂ ਸੀ ਮਿਲਦੇ ਜੀ। ਤੇ ਅਸੀਂ ਉੱਥੋਂ ਨਨਕਾਣਾ ਸਾਹਿਬ ਤੋਂ ਪੈਦਲ ਚੱਲ ਕੇ ਅਨੰਦਪੁਰ ਸਾਹਿਬ ਤੱਕ ਆਏ ਸੀਗੇ। ਹਾਂਜੀ 5-6 ਦਿਨ ਸਾਨੂੰ ਲੱਗੇ ਸੀਗੇ, ਮੈਨੂੰ ਯਾਦ ਆ। ਤੇ ਉਹ ਬਹੁਤ ਹੀ ਕਾਮਯਾਬ ਹੋਇਆ ਸੀ। ਜਦੋਂ ਅਸੀਂ ਬਾਰਡਰ ਤੇ ਆਏ ਤੇ 1 ਲੱਖ ਆਦਮੀ ਇੱਧਰੋਂ ਇੰਡੀਆ ਵੱਲੋਂ ਸਾਡੇ ਨਾਲ ਜੁੜਿਆ ਸੀ ਜੀ। ਸੁਰ ਸਿੰਘ ਵਾਲਿਆਂ ਨੇ, ਬਾਬਾ ਦਿਆਲ ਸਿੰਘ ਸੀ, ਉਹਨਾਂ ਨੇ ਹਾਥੀ ਘੋੜੇ ਭੇਜੇ, ਬੜੇ ਗੱਤਕਿਆਂ ਦੇ ਨਾਲ ਮਤਲਬ ਜਾ ਰਹੇ ਸੀ। ਸਾਨੂੰ 18 ਘੰਟੇ ਬਾਰਡਰ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਲੱਗੇ ਸੀ ਜਾਣ ਵਾਸਤੇ। ਉਹ ਬੜਾ ਸਕਸੈਸਫੁਲ ਸਾਡੀ ਮਾਰਚ ਸੀ ਉਹਦੇ ਵਿੱਚ, ਕਿਉਂਕਿ ਅਸੀਂ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਪੀਸ ਕਿੱਥੋਂ ਪੀਸ ਤੁਰਿਆ। ਸਾਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੀਸ ਦੀ ਸ਼ਾਂਤੀ ਦਾ ਪੈਗਾਮ ਦਿੱਤਾ ਦੁਨੀਆ ਨੂੰ। ਹਾਂਜੀ ਅਸੀਂ ਚਾਹੁੰਦੇ ਸੀ ਕਿ ਦੋਹਾਂ ਦੇਸ਼ਾਂ ਦੀ ਜੋ ਆਵਾਮ ਆ, ਉੱਧਰ ਦੀ ਵੀ ਤੇ ਇੱਧਰ ਦੀ ਵੀ, ਇਹਨਾਂ ਦਾ ਤੇ ਕੋਈ ਕਸੂਰ ਨਹੀਂ, ਇਹ ਲੀਡਰਾਂ ਦਾ ਕਸੂਰ ਆ। ਤੇ ਇਹ ਜਿਹੜੇ ਨੇ ਉੱਧਰ ਦੇ ਵੀ ਲੋਕ ਆਉਣਾ ਚਾਹੁੰਦੇ ਨੇ, ਇਹ ਵੀ ਜਾਣਾ ਚਾਹੁੰਦੇ ਨੇ। ਫਿਰ ਉਹਦੇ ਵਿੱਚ ਸਾਡੀ ਇਹ ਸੀ ਉਦੋਂ ਕਿ ਰਮਿੰਦਰ ਕੈਪਟਨ ਸਾਹਿਬ ਚੀਫ ਮਿਨਿਸਟਰ ਸਨ ਇੱਥੇ ਦੇ ਪੰਜਾਬ ਦੇ। ਹਾਂਜੀ ਉਸੇ ਟਾਈਮ ਤੇ ਉਹ
ਜਦੋਂ ਅਸੀਂ ਤੁਰਨ ਲੱਗੇ ਤਾਂ ਉਹ ਨਨਕਾਣਾ ਸਾਹਿਬ ਚਲੇ ਗਏ। ਹਾਂਜੀ। ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਕੋਈ 600 ਆਦਮੀ ਜਿਹੜਾ ਪਾਕਿਸਤਾਨ ਦੇ ਵਿੱਚੋਂ ਜੇਲ੍ਹਾਂ ਦੇ ਵਿੱਚ ਹੀ ਛਡਾ ਕੇ ਲਿਆਂਦਾ ਤੇ ਅਸੀਂ ਉਸੇ ਵਕਤ ਉਹਨਾਂ ਨੂੰ ਕਿਹਾ ਵੀ ਜਿਹੜੀ ਬੱਸ ਇੱਕ ਤੁਰੀ ਹੈਗੀ ਆ ਦੋਹਾਂ ਦੇਸ਼ਾਂ ਦੇ ਵਿਚਾਲੇ ਲਾਹੌਰ ਤੋਂ ਲੈ ਕੇ ਦਿੱਲੀ ਤੱਕ, ਹਾਂਜੀ, ਇਹਦੇ ਵਿੱਚ ਜਿਹੜਾ ਪੈਸੇਂਜਰ ਆ ਰਿਹਾ ਉਹ ਸਿੱਖ ਆ ਰਿਹਾ। ਹਾਂਜੀ। ਸਿੱਖ ਲਾਹੌਰ ਤੋਂ ਚੜ੍ਹਦਾ, ਉਹਨੂੰ ਉਤਰਨਾ ਅੰਮ੍ਰਿਤਸਰ ਆ ਜਾਂ ਲੁਧਿਆਣੇ ਆ, ਉਸਨੂੰ ਦਿੱਲੀ ਜਾ ਕੇ ਉਤਾਰਿਆ ਜਾਂਦਾ, ਉਹ ਦਿੱਲੀ ਤੋਂ ਮੁੜ ਕੇ ਫੇਰ ਪੰਜਾਬ ਜਾਵੇ ਜੀ। ਤੇ ਅਸੀਂ ਉਹਨਾਂ ਨਾਲ ਇਹ ਮਤਲਬ ਪੁਆਇੰਟ ਰੱਖਿਆ ਵੀ ਇਹ ਕਿਉਂ ਹੋ ਰਿਹਾ ਕਿ ਡਿਸਟਰਬਿੰਗ ਏਰੀਆ, ਕੀ ਡਿਸਟਰਬਿੰਗ ਏਰੀਆ, ਅਸੀਂ ਤੁਰ ਕੇ ਜਾ ਰਹੇ ਹਾਂ, ਸਾਨੂੰ ਤੇ ਕੋਈ ਡਿਸਟਰਬਿੰਗ ਏਰੀਆ ਨਹੀਂ ਲੱਗਾ ਪੰਜਾਬ ਦੇ ਵਿੱਚ। ਬਿਲਕੁਲ, ਹਾਂਜੀ। ਅਸੀਂ ਚਾਹੁੰਦੇ ਹਾਂ ਕਿ ਬੱਸ ਅੰਮ੍ਰਿਤਸਰ ਸਾਹਿਬ ਤੋਂ ਨਨਕਾਣਾ ਸਾਹਿਬ ਜਾਵੇ, ਜਿਹੜਾ ਸਿੱਖ ਆ ਉਹ ਸਵੇਰੇ ਬੈਠੇ ਮੱਥਾ ਟੇਕ ਕੇ ਸ਼ਾਮ ਨੂੰ ਆਪਣੇ ਘਰ ਆ ਜਾਵੇ। ਇਹ ਸਾਡੀ ਡਿਮਾਂਡ ਆ, ਆਪਣੇ ਗੁਰੂ ਨੂੰ ਸਿੱਖ ਮਿਲਣਾ ਚਾਹੁੰਦਾ। ਬਿਲਕੁਲ ਜੀ। ਤੇ ਇਹਨਾਂ ਨੇ ਕੀ ਕੀਤਾ ਕਿ ਉਹ ਬੱਸ ਤੇ ਲਾ ਦਿੱਤੀ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੱਕ। ਹਾਂਜੀ। 2 ਵਾਰੀ ਵੀਕ ਦੇ ਵਿੱਚ ਚੱਲਦੀ ਆ। ਹਾਂਜੀ। ਪਰ ਉਹਦਾ ਉਲਟਾ ਇਹ ਕੰਮ ਹੋਇਆ ਕਿ ਜਿਹੜਾ ਵੀਜ਼ਾ ਆ, ਵੀਜ਼ਾ ਲੈਣ ਵਾਸਤੇ ਇੱਕ ਸਿੱਖ ਨੂੰ ਜਾਣਾ ਪੈਂਦਾ ਦਿੱਲੀ। ਹਾਂਜੀ। ਦਿੱਲੀ ਉਹ ਵਿਚਾਰਾ ਜਾ ਕੇ ਧੱਕੇ ਖਾਂਦਾ, ਅੱਜ ਗਿਆ ਤੇ ਕੱਲ ਨੂੰ ਵੀਜ਼ਾ ਨਹੀਂ ਮਿਲਿਆ ਤੇ ਜਿਸ ਪਰਸੋਂ ਨੂੰ ਲੈ ਜਾਓ ਤੁਸੀਂ, ਪਰਸੋਂ ਨੂੰ ਆਏਗਾ, ਫਿਰ ਵੀਜ਼ਾ ਮਿਲਦਾ ਜਾਂ ਨਹੀਂ ਮਿਲਦਾ ਜੀ। ਇਸ ਤਰ੍ਹਾਂ ਦੇ ਜਿਹੜੇ ਕੰਮ ਸੀਗੇ ਉਹ ਕਾਫੀ ਪੈਂਡਿੰਗ ਇੱਕ ਪਏ ਸੀਗੇ, ਜਿਨ੍ਹਾਂ ਨੂੰ ਇਗਨੋਰ ਕਰਦੇ ਨੇ ਲੀਡਰ ਸਾਡੇ। ਹਾਂਜੀ। ਐਕਚੁਅਲੀ ਸਾਡੀ ਡਿਮਾਂਡ ਇਹ ਸੀਗੀ ਕਿ ਪਾਕਿਸਤਾਨ ਦੀ ਇੱਕ ਛੋਟੀ ਜਿਹੀ ਐਮਬੈਸੀ ਜਾਂ ਕੌਂਸਲੇਟ ਅੰਮ੍ਰਿਤਸਰ ਖੋਲਿਆ ਜਾਵੇ ਜੀ, ਸਿੱਖ ਜਾਵੇ, ਉੱਥੋਂ ਆਪਣਾ ਵੀਜ਼ਾ ਲਵੇ, ਹਾਂਜੀ, ਤੇ ਸਿੱਧਾ ਨਨਕਾਣਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਜਾਵੇ ਜੀ। ਤੇ ਉਹਨਾਂ ਨੇ ਕੀ ਕੀਤਾ, ਕੈਪਟਨ ਨੇ ਪ੍ਰਵੇਸ਼ ਇਲਾਹੀ ਉਧਰ ਦਾ ਚੀਫ ਮਿਨਿਸਟਰ ਸੀ, ਸਾਡੇ ਸਾਹਮਣੇ ਉਹਨਾਂ ਨਨਕਾਣਾ ਸਾਹਿਬ ਦੀ ਸਟੇਜ ਦੇ ਉੱਤੇ ਕਿਹਾ ਕਿ ਇੱਥੋਂ ਜਿਹੜੀ ਸੜਕ ਆ ਉਹ ਸਿੱਧੀ ਨਨਕਾਣਾ ਸਾਹਿਬ ਆਉਣੀ ਚਾਹੀਦੀ ਆ। ਉਧਰੋਂ ਉਹਨਾਂ ਨੇ 8 ਮਹੀਨੇ ਦੇ ਵਿੱਚ ਬੋਰਡ ਤੋਂ ਲੈ ਕੇ ਸੜਕ ਨਨਕਾਣਾ ਸਾਹਿਬ ਤੱਕ ਹਾਈਵੇ ਬਣਾ ਦਿੱਤਾ। ਹਾਂਜੀ। ਇਹਨਾਂ ਨੇ ਜਿਹੜੀ ਬੱਸ ਸੀ, ਬੱਸ ਅੰਮ੍ਰਿਤਸਰ ਸਾਹਿਬ ਤੋਂ ਲਾਈ, ਪਰ ਉਹ ਉੱਥੇ ਪੈਸੇਂਜਰ ਹੀ ਨਹੀਂ ਕੋਈ ਜਾਂਦਾ ਹੈਗਾ। ਇੱਕ ਕਿਰਾਇਆ ਬੜਾ ਰੱਖ ਦਿੱਤਾ, ਵੀਜ਼ਿਆਂ ਦੀ ਪ੍ਰੋਬਲਮ। ਤੇ ਉਹ ਜਿਹੜਾ ਸਾਡਾ ਪੀਸ ਮਾਰਚ ਸੀ ਉਹਦੇ ਵਿੱਚ ਥੋੜਾ ਬਹੁਤਾ ਤੇ ਕੰਮ ਸਾਡਾ ਹੋਇਆ। ਹਾਂਜੀ। ਉਹ ਬੜਾ ਹੀ ਸਕਸੈਸਫੁਲ ਸੀ ਪੀਸ ਮਾਰਚ ਦੇ ਵਿੱਚ, ਅਸੀਂ ਬੜਾ ਇੰਜੋਏ ਕੀਤਾ ਔਰ ਸੰਗਤਾਂ ਨੇ ਵੀ ਬੜਾ ਐਪਰੀਸ਼ੀਏਟ ਕੀਤਾ। ਚਲੋ ਕੋਈ ਆਪਣੇ ਗੁਰੂ ਨੂੰ ਜਾਂਦਾ ਹੋਵੇਗਾ, ਅੰਮ੍ਰਿਤਸਰ ਤੋਂ ਬੱਸ 'ਚ ਬੈਠ ਕੇ ਆ ਜਾਂਦਾ ਹੈਗਾ ਤੇ ਚਲੇ ਜਾਂਦਾ। ਬਹੁਤ ਸਾਰੇ ਇਸ਼ੂ ਨੇ ਉੱਤੇ ਰੀਤ ਕੌਰ ਜੀ, ਕਿ ਇੱਕ ਇਹਨਾਂ ਨੇ ਇੱਕ ਲਾਅ ਪਾਸ ਕੀਤਾ ਸੀਗਾ ਕਿ ਓਵਰ 60 ਜਿਹੜਾ ਹੈਗਾ 65 ਦਾ ਆਦਮੀਆਂ ਨੂੰ ਵੀਜ਼ਾ ਨਹੀਂ ਲੈਣਾ ਪਵੇਗਾ, ਬਾਰਡਰ ਤੇ ਜਾਓ ਤੁਸੀਂ ਸਿੱਧੇ ਚਲੇ ਜਾਓ। ਹਾਂਜੀ। ਹੁਣ ਇਹਨਾਂ ਨੇ ਇਹ ਕੀਤਾ ਹੋਇਆ ਕਿ ਜੇ ਉਹ ਜਾਵੇਗਾ ਬਜ਼ੁਰਗ ਬਾਰਡਰ ਦੇ ਉੱਤੇ, ਪਹਿਲਾਂ ਉਧਰੋਂ ਸਪਾਂਸਰਸ਼ਿਪ ਮੰਗਾਵੇ ਪਾਕਿਸਤਾਨ ਤੋਂ ਜੀ। ਸਾਡੇ ਨਾਲ ਜਗ੍ਹਾ ਤੇ ਧੱਕੇ ਹੋ ਰਹੇ ਨੇ ਇਸ ਚੀਜ਼ ਦੇ। ਬਿਲਕੁਲ ਜੀ। ਮੈਂ ਇਹ ਚੀਜ਼ ਸੋਚ ਰਿਹਾ ਸੀਗਾ ਕਿ ਮੈਂ ਇੱਕ ਹੋਰ ਪੀਸ ਮਾਰਚ ਕਰਨਾ ਚਾਹੁੰਦਾ। ਹਾਂਜੀ। ਤੱਤੀ ਤਵੀ ਤੋਂ ਤਲਵਾਰ ਤੱਕ ਜੀ, ਇਹ ਮੇਰਾ ਇੱਕ ਮਿਸ਼ਨ ਆ। ਮਰਨੇ ਤੋਂ ਪਹਿਲਾਂ ਮੈਂ ਜ਼ਰੂਰ ਕਰਾਂਗਾ ਜੇ ਸਤਿਗੁਰ ਨੂੰ ਭਾਉਂਦਾ ਹੋਏ। ਤੱਤੀ ਤਵੀ ਤੋਂ ਤਲਵਾਰ ਤੱਕ। ਤੱਤੀ ਤਵੀ ਲਾਹੌਰ ਦੇ ਵਿੱਚ ਸੀ, ਗੁਰੂ ਅਰਜਨ ਦੇਵ ਜੀ ਬੈਠੇ, ਤਲਵਾਰ ਚੱਲੀ ਦਿੱਲੀ ਦੇ ਵਿੱਚ। ਹਾਂਜੀ। ਗੁਰੂ ਤੇਗ ਬਹਾਦਰ ਜੀ ਤੇ। ਹਾਂਜੀ। ਸੋ ਇਹ ਡਿਸਟੈਂਸ ਹੈ ਜਿਹੜਾ, ਇਹ ਵੀ ਮੈਂ ਇੱਕ ਮਤਲਬ ਆਰਗੇਨਾਈਜ਼ ਕਰਾਂਗਾ। ਉੱਤੇ ਸੰਗਤਾਂ ਦੇ ਉੱਤੇ ਹੁੰਦਾ ਵੀ ਸੰਗਤਾਂ ਕਿੰਨੀਆਂ ਨਾਲ ਚੱਲਦੀਆਂ ਹੈਗੀਆਂ ਨੇ, ਖਰਚੇ ਵੀ ਆਉਂਦੇ ਆ ਬੜਾ, ਮਤਲਬ ਸੰਗਤਾਂ ਤਾਂ ਉਹ ਤੇ ਪੇ ਘਰੇ ਦਿੰਦੀਆਂ ਨੇ, ਕੋਈ ਗੱਲ ਨਹੀਂ ਜੀ ਜੀ। ਤੇ ਇਹ ਸਾਡਾ ਪੀਸ ਮਾਰਚ ਸੀਗਾ ਜੀ। ਇਸ ਮਾਰਚ ਦੇ ਵਿੱਚ ਬੜਾ ਅਸੀਂ ਇੰਜੋਏ ਕੀਤਾ ਤੇ ਸੰਗਤਾਂ ਨੇ ਬਹੁਤ ਸਾਥ ਦਿੱਤਾ ਸਾਡਾ। ਥੈਂਕ ਯੂ ਸੋ ਮਚ ਵੀਰ ਜੀ ਫॉर दैट ਇਨਫੋਰਮੇਸ਼ਨ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਸੀ, ਅਸੀਂ ਪਾਕਿਸਤਾਨ ਦੇ ਵਿੱਚ ਤੁਸੀਂ ਕੈਂਪਸ ਲਗਾ ਰਹੇ ਹੋ, ਆਪਾਂ ਥੋੜੀ ਬਹੁਤੀ ਇਸ ਨੂੰ ਟੱਚ ਕੀਤਾ ਸੀ, ਪਰ ਇਸ ਚਾਹਾਂਗੇ ਕਿ ਤੁਸੀਂ ਡੀਟੇਲ ਦੇ ਵਿੱਚ ਦੱਸੋ ਕਿ ਜਿਸ ਤਰ੍ਹਾਂ ਤੁਹਾਡੀ ਸੰਸਥਾ ਵੱਲੋਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ, ਜ਼ਿਲ੍ਹਾ ਲਾਇਲਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਅਤੇ ਹੋਰ ਥਾਵਾਂ ਤੇ ਹਰ ਸਾਲ ਮੁਫਤ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ। ਥੋੜੀ ਡੀਟੇਲ ਦੇ ਵਿੱਚ ਤੋਂ ਕਿ ਕਿਹੜੇ ਪਿੰਡ ਨੇ, ਕਿਸ ਤਰ੍ਹਾਂ, ਕਿੰਨੇ ਕੁ ਲੋਕ ਆਉਂਦੇ ਨੇ, ਕਿਸ ਤਰ੍ਹਾਂ ਸ਼ਾਮਿਲ ਹੁੰਦੇ ਨੇ, ਐਂਡ ਵਾਟਸ ਦਾ ਪ੍ਰੋਸੈਸ ਓਵਰ देयर। ਇਹ ਸ਼ਹੀਦ ਭਗਤ ਸਿੰਘ ਦਾ ਪਿੰਡ ਲੱਭਿਆ ਜੀ। ਅਸੀਂ 105 ਚੱਕ ਬੰਗੇ ਪੈਂਦਾ ਹੈਗਾ ਜੀ, ਜੜ੍ਹਾਂ ਵਾਲੇ ਨੂੰ ਰੋਡ ਜਾਂਦੀ ਹੈ ਫੈਸਲਾਬਾਦ ਤੋਂ, ਉਤੋਂ 18 ਕਿਲੋਮੀਟਰ ਦੇ ਉੱਤੇ ਆ। ਫਿਰ ਉਹ ਮੇਨ ਸੜਕ ਤੋਂ 2 ਕਿਲੋਮੀਟਰ ਅੰਦਰ ਜਾਣਾ ਪੈਂਦਾ। ਹਾਂਜੀ। ਉਹ ਜਿਸ ਦੇ ਹੱਥ ਜਿਹਨੂੰ ਇਹਨਾਂ ਦੀ ਜ਼ਮੀਨ ਸਰਦਾਰ ਭਗਤ ਸਿੰਘ ਉਹਨਾਂ ਦੀ ਪਈ ਸੀ, ਮੁਹੰਮਦ ਇਕਬਾਲ ਬਿਰਕ, ਉਹ ਲਾਇਰ ਸੀ ਲਾਇਲਪੁਰ ਦੇ ਜੀ। ਉਕਤੇ ਸਡਨਲੀ ਮੈਨੂੰ ਮਿਲੇ, ਨਨਕਾਣਾ ਸਾਹਿਬ ਮਿਲੇ ਸੀ, ਬਹੁਤ ਦੇਰ ਪੁਰਾਣੀ ਗੱਲ ਹੈ। ਉਹਨਾਂ ਨੇ ਮੈਨੂੰ ਕਾਰਡ ਦਿੱਤਾ ਕਿ ਮੇਰੇ ਪਾਸ ਉਹਨਾਂ ਦੀ ਜ਼ਮੀਨ ਆ, ਕੁਝ ਸ਼ਹੀਦ ਭਗਤ ਸਿੰਘ ਦਾ ਸਮਾਨ
ਕੋਈ ਪੇਟੀ ਪਈ ਆ, ਸੰਦੂਕ ਪਿਆ, ਕੋਈ ਚੱਕੀ ਪਈ, ਕੋਈ ਚਰਖਾ ਪਿਆ, ਉਹਦੇ ਹੱਥ ਦੇ ਵਿੱਚ ਸਾਡੇ ਪਾਸ ਨੇ ਉਹਨਾਂ ਦੇ। ਹਾਂਜੀ। ਤੇ ਮੈਂ ਕਾਫੀ ਦੇਰ ਤੋਂ ਬਾਅਦ ਫਿਰ ਉਹਦਾ ਨੰਬਰ ਲੱਭ ਕੇ ਉਹਨੂੰ ਕੰਟੈਕਟ ਕੀਤਾ ਤੇ ਅਸੀਂ ਗਏ ਉੱਥੇ ਤੇ ਉਹਨਾਂ ਨੇ ਸਾਨੂੰ ਬਹੁਤ ਇੱਜ਼ਤ ਮਾਣ ਦੇ ਨਾਲ ਉੱਥੇ ਅੰਦਰ ਲੈ ਕੇ ਗਏ, ਪੂਰਾ ਪਿੰਡ ਇਕੱਠਾ ਹੋ ਕੇ ਜੀ। ਉਸ ਤੋਂ ਬਾਅਦ ਮੈਂ ਫਿਰ ਉਹਨਾਂ ਦਾ ਜਿਹੜਾ ਸਕੂਲ ਸੀ, ਜਿਸ ਸਕੂਲ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਪਹਿਲੀ ਦੂਸਰੀ ਕਲਾਸ ਦੇ ਵਿੱਚ ਬੈਠੇ, ਹਾਂਜੀ, ਉਹ ਕੱਚੀਆਂ ਕੰਧਾਂ ਬਣੀਆਂ ਹੋਈਆਂ ਨੇ, ਉਹਦੀ ਛੱਤ ਢਈ ਹੋਈ ਸੀ। ਉਹ ਮੈਨੂੰ ਸਕੂਲ ਲੈ ਕੇ ਗਏ। ਸਕੂਲ ਦੇ ਸਾਹਮਣੇ ਇੱਕ ਪਾਣੀ ਦਾ ਬੜਾ ਵੱਡਾ ਛੱਪੜ ਜਿਹਾ ਲੱਗਾ ਹੋਇਆ, ਪੂਰੇ ਸ਼ਹਿਰ ਪੂਰੇ ਪਿੰਡ ਦਾ ਗੰਦ ਉਹਦੇ ਵਿੱਚ ਪੈਂਦਾ ਸੀ ਜੀ। ਤੇ ਸਾਡਾ ਬੜਾ ਹੀਰੋ, ਜਿਸ ਦੇ ਨਾਮ ਲੈ ਲੈ ਕੇ ਵਾਰਾਂ ਗਾਈਆਂ ਜਾਂਦੀਆਂ ਤੇ ਹਿੰਦੁਸਤਾਨ ਦੀ ਗੌਰਮੈਂਟ ਵੀ ਬੜਾ ਮਤਲਬ ਕਰਦੀ ਹੈ, ਭਗਤ ਸਿੰਘ। ਇੱਧਰ ਖੜਕੜਾ ਕਲਾਂ ਜਿਹੜਾ ਆ ਉਹਦਾ ਬੜਾ ਵੱਡੇ ਵੱਡੇ ਮੇਲੇ ਲੱਗਦੇ ਆ। ਮੈਨੂੰ ਬੜਾ ਉਹ ਚੀਜ਼ ਦਾ ਅਫਸੋਸ ਹੋਇਆ ਕਿ ਇਹਨੂੰ ਪੁੱਛੇ ਕਿਸੇ ਨੇ ਨਹੀਂ, ਆਜ਼ਾਦੀ ਤੇ ਪਾਕਿਸਤਾਨੀਓ ਤੁਸੀਂ ਲੈ ਲਈ। ਮੈਂ ਤੇ ਉੱਥੇ ਕਹਿ ਕੇ ਪਾਕਿਸਤਾਨੀਆਂ ਨੂੰ ਆਜ਼ਾਦੀ ਦਾ ਆਨੰਦ ਤੇ ਤੁਸੀਂ ਮਾਣ ਗਏ, ਸਾਨੂੰ ਤੇ ਆਜ਼ਾਦੀ ਕੋਈ ਨਹੀਂ ਮਿਲੀ, ਤੇ ਇਹ ਕੀ ਹੋ ਰਿਹਾ। ਹਾਂਜੀ। ਫਿਰ ਅਸੀਂ ਉੱਥੇ ਕੈਂਪ ਲਾਉਣਾ ਸ਼ੁਰੂ ਕੀਤਾ ਪਿੰਡ ਦੇ ਵਿੱਚ। ਲੋਕਾਂ ਦੀ ਬੜੀ ਡਿਮਾਂਡ ਹੋਈ ਔਰ ਲੋਕਾਂ ਨੇ ਬੜਾ ਉਤਸ਼ਾਹ ਪੈਦਾ ਕੀਤਾ। ਅਸੀਂ ਇੱਕ ਫਿਲਮ ਵੀ ਉੱਥੇ ਸ਼ੂਟ ਕੀਤੀ ਜੀ, ਉਹ ਇੰਗਲਿਸ਼ ਦੇ ਵਿੱਚ ਆ ਬੱਚਿਆਂ ਨੂੰ ਦਿਖਾਉਣ ਵਾਸਤੇ। ਹਾਂਜੀ। ਤੇ ਉਹ ਸਕੂਲ ਦਾ ਜਿਹੜਾ ਸੀਗਾ ਛੱਤ, ਉਹ ਕਹਿਣ ਲੱਗੇ ਵੀ ਮੈਨੂੰ ਕਹਿੰਦੇ ਵੀ ਛੱਤ ਪਾ ਦਿਓ ਇਹਦੀ ਛੱਤ। ਤੇ ਫਿਰ ਮੈਂ ਕਾਫੀ ਕੋਸ਼ਿਸ਼ ਕੀਤੀ, ਪਰ ਉਹ ਜਿਹੜਾ ਡਿਪਾਰਟਮੈਂਟ ਹੈਗਾ ਉੱਧਰ ਦਾ ਹੈਂਡਲ ਕਰਦਾ ਹੈਗਾ ਆ ਮਹਿਕਮਾ, ਹਾਂਜੀ, ਉਹਨਾਂ ਨੇ ਕਰਨ ਨਹੀਂ ਦਿੱਤਾ। ਉਹ ਕਹਿੰਦੇ ਨਹੀਂ, ਅਸੀਂ ਮਹਿਕਮੇ ਦੇ ਥੱਲੇ ਹੈਗਾ, ਮਹਿਕਮਾ ਹੀ ਕਰੇਗਾ। ਹੁਣ ਰੀਸੈਂਟਲੀ ਉਹਨਾਂ ਨੇ ਆ ਕੇ ਇਸ ਸਾਲ ਉਹਦਾ ਜਿਹੜਾ ਘਰ ਸੀਗਾ ਉਹਨੂੰ, ਉਹਦੀਆਂ ਛੱਤਾਂ ਬਦਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਘਰ ਦੀਆਂ ਵੀ ਜੀ, ਤੇ ਹੈਰੀਟੇਜ ਉਹ ਕਰਕੇ ਬਣਾਉਣਾ ਚਾਹੁੰਦੇ ਨੇ। ਤੇ ਮੇਨ ਸੜਕ ਤੋਂ ਅਸੀਂ ਇੱਕ ਗੇਟ ਉਹਦਾ ਬਣਾਉਣਾ ਚਾਹੁੰਦੇ ਹਾਂ ਕਿ ਭਗਤ ਸਿੰਘ ਦਾ ਗੇਟ ਉੱਥੇ ਬਣੇ, ਵੱਡੀਆਂ ਫੋਟੋਆਂ ਉਹਦੀਆਂ ਲਾਈਆਂ ਜਾਣ। ਤੇ ਕੈਂਪਾਂ ਦੇ ਬਾਰੇ ਉੱਥੇ ਤੇ ਲੋਕਾਂ ਦੀ ਬੜੀ ਡਿਮਾਂਡ ਆ ਤੇ ਪੂਰੀ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆਉਂਦੇ ਨੇ ਉੱਥੇ, ਮੈਡੀਕਲ ਦਾ ਸੋਰਸਿਸ ਨਹੀਂ ਹੈਗਾ ਕੋਈ ਵੀ ਜੀ ਜੀ। ਇਸੇ ਤਰ੍ਹਾਂ ਨਨਕਾਣਾ ਸਾਹਿਬ, ਕਰਤਾਰਪੁਰ, ਐਮਨਾਬਾਦ, ਹਜ਼ਾਰਾਂ ਦੀ ਤਾਦਾਦ ਦੇ ਨਾਲ ਲੋਕ ਆਉਂਦੇ ਨੇ। ਐਮਨਾਬਾਦ ਦਾ ਤੇ ਅਸੀਂ ਬੰਦ ਹੀ ਕਰ ਦਿੱਤਾ ਕਿ ਇੱਕ ਬੀਬੀ ਸਾਡੇ ਨਾਲ ਕੰਮ ਕਰਦੀ ਸੀਗੀ, ਉਹ ਟੇਬਲ ਤੇ ਉੱਤੇ ਬੈਠੀ ਰਜਿਸਟ੍ਰੇਸ਼ਨ ਕਰ ਰਹੀ ਆ। ਲੋਕਾਂ ਨੇ ਬੜਾ ਝੁਰਮਟ ਪਾ ਲਿਆ ਕਿ ਬੁੜੀਆਂ ਨੇ, ਉਹ ਟੇਬਲ ਦੀਆਂ ਲੱਤਾਂ ਟੁੱਟ ਗਈਆਂ ਤੇ 100 ਲੇਡੀਜ਼ ਉਹਦੇ ਉੱਤੇ ਜੜ ਗਈ ਜੀ। ਉਹ ਵਿਚਾਰੀ ਥੱਲੇ ਰੋਂਦੀ ਰਹਿ ਗਈ ਤੇ ਉਹ ਫਿਰ ਮੈਂ ਬੰਦ ਕਰ ਦਿੱਤਾ। ਉਹ ਉੱਥੇ ਡਿਮਾਂਡ ਬੜੀ ਆ ਉਹ ਚੀਜ਼ ਦੀ। ਤੇ ਦੇਖੋ ਬਹੁਤ ਸਾਰੀਆਂ ਤਕਲੀਫਾਂ ਵੀ ਹੁੰਦੀਆਂ। ਮੇਰੀ ਕਮਿਊਨਿਟੀ ਵੀ ਮੈਨੂੰ ਕਹਿ ਰਹੀ ਹੈ ਵਾਈ ਯੂ ਗੋ ਦੇਅਰ, ਤੁਸੀਂ ਉੱਥੇ ਜਾ ਕੇ ਮੁਸਲਮਾਨਾਂ ਦਾ ਕੰਮ ਕਰਦੇ ਆ ਜੀ। ਨਹੀਂ, ਪਰ ਇੱਕ ਇਹ ਆ ਕਿ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਵੋ ਜੀ। ਅਸੀਂ ਗੁਰਦੁਆਰਿਆਂ ਦੇ ਵਿੱਚ ਬੜੇ ਬੜੇ ਨਾਅਰੇ ਲਾਉਂਦੇ ਹਾਂ, ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ। ਹਾਂਜੀ। 10 ਰੁਪਏ ਦੀ ਉਹ ਐਨਕ ਨਹੀਂ ਲਾ ਸਕਦੇ। ਹਾਂਜੀ। ਕਿਉਂਕਿ ਸਾਡੇ ਧਰਮ ਦੇ ਵਿੱਚ ਕੁਛ ਹੋਰ ਆ, ਉਹਨਾਂ ਦੇ ਮਜ਼ਹਬ ਦੇ ਵਿੱਚ ਹੋਰ ਆ। ਉਹਨਾਂ ਦੇ ਮਜ਼ਹਬ ਦੇ ਵਿੱਚ ਇਹ ਆ ਕਿ ਹਰ ਇੱਕ ਔਰਤ ਕੁਰਾਨ ਸ਼ਰੀਫ ਪੜ੍ਹਦੀ ਆ। ਹਾਂਜੀ। ਉਹ ਕਹਿੰਦੀਆਂ, ਉਹ ਕਿਤਾਬ ਕਹਿੰਦੇ ਨੇ ਕੁਰਾਨ ਸ਼ਰੀਫ, ਕਿਉਂਕਿ ਸਾਤੇ ਕਿਤਾਬ ਨਹੀਂ ਪੜ੍ਹੀ ਜਾਂਦੀ। ਹਾਂਜੀ। ਫਿਰ ਅਸੀਂ ਰੀਡਿੰਗ ਕਲਾਸਿਸ ਲੈ ਕੇ ਜਾਂਦੇ ਹਾਂ। ਰੀਡਿੰਗ ਕਲਾਸਿਸ ਜਿਹੜਾ ਕਿ 2-2, 3-3 ਹਜ਼ਾਰ ਉਹਨਾਂ ਦੇ ਨੰਬਰ ਕੱਢ ਕੇ ਤੈਨੂੰ ਕਿਹੜਾ ਲੱਗਣਾ ਹੈਗਾ ਤੇ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੇ ਦੀਆਂ, ਬਣ ਦੇ ਦੀਆਂ ਜੀ। ਡ੍ਰੌਪਸ ਵਗੈਰਾ ਦੇ ਨੇ, ਐਨਕਾਂ ਦੇ ਦੀਆਂ ਨੇ, ਸਰਜਰੀ ਕਰਵਾਈ ਦੀ ਆ। ਹੁਣ ਤੇ 2-2, 3-3 ਸਰਜਰੀ, 100 ਸਰਜਰੀ ਹੁੰਦੀ ਹੈ ਇੱਕ ਕੈਂਪ ਦੇ ਵਿੱਚ ਸਾਡੀ। ਹਾਂਜੀ ਜੀ, ਬਿਲਕੁਲ ਬਿਲਕੁਲ। ਤੇ ਵੀਰ ਜੀ, ਆਈ ਲਾਈਕ ਲੋਕਾਂ ਨੂੰ ਮਾਈਂਡ ਤਾਂ ਕਰਨਾ ਚਾਹੀਦਾ, ਸਪੈਸ਼ਲੀ ਆਪਣੀ ਕਮਿਊਨਿਟੀ, ਬਿਕੋਜ਼ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਕਿਹਾ ਸੀ ਕਿ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ। ਹਮੇਸ਼ਾ ਡਜ਼ਨਟ ਮੈਟਰ ਕੌਣ ਇਨਸਾਨ ਹੈ, ਕਿਸ ਮਜ਼ਹਬ ਦਾ, ਅਸੀਂ ਹਮੇਸ਼ਾ ਹਰ ਬੰਦੇ ਦਾ ਚੰਗੇ ਬਾਰੇ ਸੋਚਦੇ ਹਾਂ। ਇਹੀ ਤਾਂ ਸਾਨੂੰ ਸਿੱਖੀ ਵਿੱਚ ਸਿਖਾਇਆ ਜਾਂਦਾ, ਰਾਈਟ ਵੀਰ ਜੀ? ਮੇਰਾ ਖਿਆਲ ਆ ਕਿ ਸਿੱਖਾਂ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਨਹੀਂ ਸਮਝਿਆ ਜੀ। ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਸੀ ਨਾ, ਉਹ ਕੁਝ ਹੋਰ ਸੀ ਜੀ। ਬਿਲਕੁਲ। ਉਸ ਮਿਸ਼ਨ ਦੇ ਉੱਤੇ ਤੁਰਨਾ ਸੀ। ਹਾਂਜੀ। ਅਸੀਂ ਧੱਕੇ ਕਿਉਂ ਖਾ ਰਹੇ ਹਾਂ? ਕਿਉਂਕਿ ਉਸ ਧਰਤੀ ਤੋਂ ਕ੍ਰਾਂਤੀ, ਮੈਂ ਪਹਿਲਾਂ ਕਿਹਾ ਵੀ ਕ੍ਰਾਂਤੀ ਸਾਡੀ ਉੱਥੋਂ ਤੁਰੀ। ਹਾਂਜੀ। ਉਸੇ ਧਰਤੀ ਤੋਂ ਮੋਰਚੇ ਲੱਗੇ, ਉਸੇ ਧਰਤੀ ਤੋਂ ਸਭ ਕੁਝ ਹੋਇਆ। ਹਾਂਜੀ। ਅਸੀਂ ਅਗਰ ਹਰ ਇੱਕ ਸਿੱਖ ਬੈਠ ਕੇ ਆਪਣੇ ਆਪਣੇ ਅੰਦਰ ਅਸੀਂ ਸੋਚੀਏ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਕੀ ਸੀ। ਹਾਂਜੀ।
ਇਹ ਜੋ ਅੱਜ ਚੱਲ ਰਿਹਾ ਸਾਡਾ ਲੜਾਈਆਂ ਝਗੜੇ ਚੱਲ ਰਹੇ ਨੇ ਜਥੇਦਾਰਾਂ ਦੀਆਂ ਜਾਂ ਕੁਛ ਲੇਟਰ ਔਨ ਆਪਾਂ ਗੱਲ ਕਰਾਂਗੇ ਉਹਦੇ ਉੱਤੇ ਵੀ, ਤੇ ਇੱਕ ਰੀਜ਼ਨ ਇਹੀ ਆ ਹਾਂਜੀ ਕਿਉਂਕਿ ਅਸੀਂ ਆਪਣੇ ਗੁਰੂ ਨੂੰ ਨਹੀਂ ਪਛਾਣਿਆ, ਅਸੀਂ ਆਪਣੇ ਆਪ ਨੂੰ ਨਹੀਂ ਪਛਾਣ ਰਹੇ। ਜਿਹੜੇ ਇਸ ਤਰ੍ਹਾਂ ਦਾ ਹੈ ਕੰਮ, ਹੁਣ ਅਸੀਂ ਇੰਡੀਆ ਦੇ ਵਿੱਚ ਆ ਕੇ ਕੰਮ ਇਹ ਸ਼ੁਰੂ ਕੀਤਾ ਹੈਗਾ ਕੈਂਪਾਂ ਦਾ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਅਸੀਂ ਕੈਂਪ ਲਾਏ ਆ। ਮੇਰਾ ਪਿੰਡ ਰੋੜਾਪੜ ਪੈਂਦਾ, ਮੈਂ ਉਸ ਜਗ੍ਹਾ ਦੇ ਉੱਤੇ ਅਸੀਂ ਹੌਸਪੀਟਲ ਬਣਾਇਆ ਵਿੱਚ, ਹਰ ਮਸ਼ੀਨਾਂ ਵੀ ਆਪਣੀਆਂ ਰੱਖੀਆਂ, ਨਵੇਂ ਸ਼ਹਿਰ ਦੇ ਵਿੱਚ ਕੈਂਪ ਲਾਉਂਦੇ ਆ। ਤੇ ਉਸ ਤੋਂ ਹਟ ਕੇ ਅਸੀਂ ਹਜੂਰ ਸਾਹਿਬ ਗਏ, ਨਾਨਕ ਝੇਰੇ ਜਾ ਕੇ ਕੈਂਪ ਲਾਇਆ ਕਰਨਾਟਕਾ ਦੇ ਵਿੱਚ। ਉਹ ਕਰਨਾਟਕਾ ਦੀ ਜਿਹੜੀ ਉੱਧਰ ਦੀ ਹਾਲਾਤ ਆ ਸੇਮ ਪਾਕਿਸਤਾਨ ਵਾਲੀ ਆ ਉਹ ਵੀ, ਤੇ ਉੱਧਰ ਵੀ ਲੋਕਾਂ ਦੀ ਬੜੀ ਡਿਮਾਂਡ ਆ, ਲੋਕਾਂ ਦੀਆਂ ਅੱਖਾਂ ਫੁੱਲੀਆਂ ਹੋਈਆਂ, ਕੋਈ ਮਤਲਬ ਮੈਡੀਕਲ ਦਾ ਹੈ ਨਹੀਂ। ਜੇ ਮੈਡੀਕਲ ਉਹ ਜਾਂਦੇ ਆ ਡਾਕਟਰ, ਉਹ ਜਾਂਦੇ ਨਹੀਂ ਹਸਪਤਾਲ, ਡਰਦੇ ਕਿਉਂਕਿ ਫੀਸਾਂ ਬਹੁਤ ਨੇ ਡਾਕਟਰਾਂ ਦੀਆਂ, ਅਫੋਰਡ ਨਹੀਂ ਕਰ ਸਕਦੇ ਉਹ। ਬੜੀ ਡਿਮਾਂਡ ਆ ਹਰ ਇੱਕ ਜਗ੍ਹਾ ਦੇ ਉੱਤੇ, ਬੜੀ ਡਿਮਾਂਡ ਹੈਗੀ ਆ ਇਹਨਾਂ ਚੀਜ਼ਾਂ ਦੇ ਉੱਤੇ। ਅੱਖਾਂ ਦਾ ਹੀ ਨਹੀਂ, ਬਾਕੀ ਜਿਹੜਾ ਮੈਡੀਕਲ ਦਾ ਸਿਸਟਮ ਹੈਗਾ ਉਹ ਵੀ ਬਹੁਤ ਪਿੱਛੇ ਰਿਹਾ ਹੋਇਆ, ਲੋਕ ਮਰ ਰਹੇ ਨੇ, ਉਹਨਾਂ ਪਾਸ ਪੈਸਾ ਨਹੀਂ ਕੋਈ ਵੀ, ਤੇ ਐਜੂਕੇਸ਼ਨ ਦਾ ਕੋਈ ਸੋਰਸਿਸ ਨਹੀਂ ਹੈਗਾ। ਤੇ ਅਸੀਂ ਐਜੂਕੇਸ਼ਨ ਦੇ ਬਾਰੇ ਵੀ ਅਸੀਂ ਬੱਚਿਆਂ ਦਾ ਅੱਗੇ ਜਾ ਕੇ ਗੱਲ ਕਰਾਂਗੇ, ਕਿਵੇਂ ਅਸੀਂ ਬੱਚੇ ਅਡੈਪਟ ਜਿਹੜੇ ਕਰ ਰਹੇ ਹੈਗੇ ਆ ਹੁਣ, ਉਹਨਾਂ ਦਾ ਵੀ ਮਤਲਬ ਜਿਹੜਾ ਕੰਮ ਉਹ ਬਹੁਤ ਜ਼ਰੂਰੀ ਹੈਗਾ। ਸਿੱਖ ਪੰਥ ਅੱਗੇ ਆਪਾਂ ਉਹ ਵੀ ਬੇਨਤੀ ਕਰਾਂਗੇ। ਹਾਂਜੀ ਬਿਲਕੁਲ। ਤੇ ਵੀਰ ਜੀ ਕਿਉਂਕਿ ਸਾਡੇ ਕੋਲ ਲਾਈਕ 6 to 7 ਮਿੰਟ ਰਹਿ ਗਏ ਨੇ, ਸੋ ਅਸੀਂ ਮੂਵ ਔਨ ਕਰਦੇ ਨੈਕਸਟ ਕੁਐਸਚਨ ਤੇ। ਅਸੀਂ ਤੁਹਾਨੂੰ ਇੱਕ ਰੀਸੈਂਟ ਪੰਥਕ ਮੁੱਦੇ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਸਾਡਾ ਆਪਣਾ ਅਲੱਗ ਸਿੱਖ ਆਇਡੈਂਟੀਟੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ 2003 ਦੇ ਵਿੱਚ ਲਾਗੂ ਕੀਤਾ ਗਿਆ ਸੀ, ਜਿਸ ਦਾ 2010 ਦੇ ਵਿੱਚ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ ਸੀ, ਅਤੇ ਹੁਣ ਉਸ ਦਾ ਪੂਰੀ ਤਰ੍ਹਾਂ ਭੋਗ ਪਾਉਣ ਦੀਆਂ ਤਿਆਰੀਆਂ ਹਨ। ਇਸ ਕੈਲੰਡਰ ਲਈ ਸਟੈਂਡ ਲੈਣ ਵਾਲੇ ਜਥੇਦਾਰ ਨੰਦਗੜ੍ਹ ਜੀ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ, ਜਿਸ ਬਾਰੇ ਤੁਸੀਂ ਵੀ ਜਾਣਦੇ ਹੋ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਮੈਂ ਬੜਾ ਮਤਲਬ ਇਹਦੇ ਵਿੱਚ ਵੀ ਮੈਂ ਬੜਾ ਇਨਵੋਲਵ ਸੀ ਕੈਲੰਡਰ ਦੇ ਵਿੱਚ। ਪੁਰੇਵਾਲ ਸਾਹਿਬ ਦੇ ਨਾਲ ਮੇਰੀ ਬੜੇ ਪਿਆਰ ਹੈਗਾ। ਐਡਮਿੰਟਨ ਵੀ ਮੈਂ ਗਿਆ ਉਹਨਾਂ ਦੇ ਨਾਲ, ਉੱਥੇ ਵੀ ਅਕਸਰ ਉਹ ਜਾਂਦੇ ਰਹਿੰਦੇ ਨੇ। ਨਨਕਾਣਾ ਸਾਹਿਬ ਸਟੇਜਾਂ ਤੇ ਬੋਲਦੇ ਆ ਉਹ। ਤੇ ਉਹ ਜਿਹੜਾ ਨਨਕਾਣਾ ਸਾਹਿਬ ਜਾ ਕੇ ਆਪਣੇ ਕੈਲੰਡਰ ਦਾ, ਨਾਨਕਸ਼ਾਹੀ ਕੈਲੰਡਰ ਦਾ ਇੱਕ ਉਹਨਾਂ ਨੇ ਮੁੱਦਾ ਚੁੱਕਿਆ ਸੀ, ਇੱਕ ਬਹੁਤ ਹੀ ਅੱਛਾ ਪੰਥ ਵਾਸਤੇ ਸੀਗਾ ਉਹ। ਪਰ ਹੁਣ ਅਸੀਂ ਕਿਹਨੂੰ ਬਲੇਮ ਦੇਈਏ? ਆਪਾਂ ਹਰ ਇੱਕ ਟਾਈਮ ਦੇ ਉੱਤੇ ਦਿੰਦੇ ਆ ਨਾ ਵੀ ਇੰਡੀਆ ਗਵਰਨਮੈਂਟ ਸਾਡੇ ਨਾਲ ਇਸ ਤਰ੍ਹਾਂ ਕਰਦੀ ਆ। ਬਿਲਕੁਲ, ਇਹ ਤਾਂ ਇੰਡੀਆ ਗਵਰਨਮੈਂਟ ਨੇ ਨਹੀਂ ਕੀਤਾ, ਹੁਣ ਤੇ ਸਾਡੇ ਆਪਣੇ ਜਥੇਦਾਰਾਂ ਨੇ ਕੀਤਾ, ਸਾਡੀ ਆਪਣੀ ਕੌਮ ਨੇ ਕੀਤਾ, ਸਾਡੇ ਆਪਣੇ ਸਾਧਾਂ ਦੇ ਟੋਲਿਆਂ ਨੇ ਇਹਦੇ ਵਿੱਚ ਪੈ ਕੇ ਇਹਨੂੰ ਮਤਲਬ ਖਤਮ ਕਰ ਦਿੱਤਾ। ਨੰਦਗੜ੍ਹ ਸਾਹਿਬ ਜੇ ਆਵਾਜ਼ ਉਠਾਉਂਦੇ ਨੇ ਤਾਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਦਿੱਤਾ ਜਾਂਦਾ ਇੱਕ ਪਾਸੇ। ਜਥੇਦਾਰ ਨੇ, ਮੈਂ ਦਸੰਬਰ ਦੇ ਵਿੱਚ ਹੀ ਵਾਪਸ ਆਇਆ, ਦਸੰਬਰ ਦੇ ਮੇਰਾ ਖਿਆਲ ਆ ਕਿ 4-5 ਤਰੀਕ ਦੀ ਗੱਲ ਹੈ ਇਸੇ ਦੀ, ਕਿ ਕੇਸਗੜ੍ਹ ਸਾਹਿਬ ਮੈਂ ਗਿਆ ਸੀ। ਜਥੇਦਾਰ ਮਲ ਸਿੰਘ ਨੂੰ, ਉਹਨਾਂ ਨੂੰ ਮੈਂ ਮਿਲਿਆ, ਮੈਂ ਕਾਫੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਜੋ ਕੁਛ ਤੁਸੀਂ ਕਰ ਰਹੇ ਠੀਕ ਨਹੀਂ ਕਰ ਰਹੇ। ਉਹ ਮੈਨੂੰ ਪਤਾ ਕੀ ਕਹਿਣ ਲੱਗੇ, ਕਹਿੰਦੇ ਅਸੀਂ ਪੰਜਾਬ ਦੀ ਜਵਾਨੀ ਨੂੰ ਠੰਡਾ ਕਰਨਾ। ਇਹ ਜਿਹੜੇ ਜਵਾਨ ਨੇ ਇਹ ਸ਼ਹੀਦ ਹੋ ਜਾਣਗੇ ਜੇ ਏਦਾਂ ਦੀਆਂ ਤੱਤੀਆਂ ਹਵਾਵਾਂ ਚੱਲਣਗੀਆਂ ਨਾ, ਇਹ ਸੜ ਜਾਣਗੇ। ਉਹ ਦੂਸਰੇ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਇੱਕਦਮ ਠੰਡਾ ਕਰਨਾ ਚਾਹੁੰਦੇ ਨੇ ਵੀ ਇੱਥੇ ਤੇ ਫਿਰਨਾ ਕੋਈ ਵੀ ਹੋਵੇ। ਉਹਦਾ ਇੱਕ ਇਸ਼ੂ ਬਣ ਗਿਆ ਨਾਨਕਸ਼ਾਹੀ ਕੈਲੰਡਰ। ਮੈਂ ਇਹ ਸਾਰੀ ਆਵਾਮ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਬਾਹਰ ਦੇ ਦੇਸ਼ਾਂ ਦੇ ਜਿੰਨੇ ਵੀ ਸਿੱਖ ਜਥੇਬੰਦੀਆਂ ਨੇ, ਸਿੱਖ ਗੁਰਦੁਆਰੇ ਨੇ, ਕਿ ਦੇਖੋ ਕਿ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ। ਯੂਟਿਊਬਾਂ ਦੇ ਉੱਤੇ ਮੇਰੇ ਜਿੰਨੇ ਵੀਰ ਕਲੀਨ ਸ਼ੇਵ ਨੇ, ਉਹਨਾਂ ਨੇ ਇਹੋ ਜਿਹੇ ਗਾਣੇ ਪਾਏ, ਅੱਖਾਂ ਚੋਂ ਰੋਜ਼ ਆਉਂਦਾ ਸੀ। ਹਰ ਇੱਕ ਨੂੰ ਉਹਦਾ ਦਰਦ ਆ। ਬਿਲਕੁਲ, ਇਹ ਨਹੀਂ ਕਿ ਅਸੀਂ ਦਾੜੇ ਰੱਖੇ ਹੋਣੇ ਆ, ਅਸੀਂ ਅੰਮ੍ਰਿਤਧਾਰੀ ਕਿ ਸਾਨੂੰ ਆ, ਉਹਨਾਂ ਨੂੰ ਵੀ ਬਹੁਤ ਦਰਦ ਆ। ਉਹ ਦਰਦ ਹੋਣ ਕਰਕੇ ਇਹਦਾ ਇੱਕ ਪਲੇਟਫਾਰਮ ਬਣਾਇਆ ਜਾਵੇ। ਬਾਹਰ ਦੀਆਂ ਜਿੰਨੀਆਂ ਵੀ ਆਸਟ੍ਰੇਲੀਆ ਆ, ਇੰਗਲੈਂਡ ਆ, ਕੈਨੇਡਾ, ਅਮਰੀਕਾ ਦੇ ਵਿੱਚ ਇੱਕ ਜਥੇਬੰਦੀਆਂ ਦੇ ਥੱਲੇ ਇਹ ਕੰਮ ਚੱਲੇ। ਅਸੀਂ ਉਹਨਾਂ ਨੂੰ ਇੱਕਦਮ ਟੋਟਲੀ ਬੰਦ ਕਰ ਦੇਗਾ, ਅਸੀਂ ਉਸੇ ਕੈਲੰਡਰ ਨੂੰ ਲਾਗੂ ਕਰਨਾ, ਨਾਨਕਸ਼ਾਹੀ ਕੈਲੰਡਰ ਨੂੰ। ਸਾਡਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ ਹੈ। ਜੀ ਬਿਲਕੁਲ ਜੀ।
ਵੀਰ ਜੀ ਕਿਉਂਕਿ ਅਮਰੀਕਾ ਦੇ ਵਿੱਚ ਜਾਂ ਫਿਰ ਆਪਣੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਕਾਫੀ ਸਾਰੇ ਹੁੰਦੀਆਂ ਗੈਟ ਟੂਗੈਦਰ ਹੁੰਦੇ ਜਿੱਥੇ ਅਸੀਂ ਗੱਲਬਾਤ ਕਰਦੇ ਨਾਨਕ ਸ਼ਾਹੀ ਕੈਲੰਡਰ ਦੇ ਬਾਰੇ ਐਂਡ ਅਸੀਂ ਸਾਰੇ ਸਪੋਰਟ ਕਰਦੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਹੀਂ ਇਸ ਨੂੰ ਸਪੋਰਟ ਕੀਤਾ ਜਾਂਦਾ ਈਵਨ ਪਾਕਿਸਤਾਨ ਦੇ ਵਿੱਚ ਵੀ ਸਪੋਰਟ ਕੀਤਾ ਜਾਂਦਾ ਨਾਨਕ ਸ਼ਾਹੀ ਕੈਲੰਡਰ 2003 ਨੂੰ। ਪਰ ਵੀਰ ਜੀ ਮਾਈ ਕੁਐਸਚਨ ਟੂ ਯੂ ਇਜ਼ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਤੁਸੀਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਮਿਲੇ ਤਾਂ ਕਹਿੰਦੇ ਪੰਜਾਬ ਦੀ ਜਵਾਨੀ ਨੂੰ ਠੰਡਾ ਕਰਨਾ, ਕਿਸ ਤਰ੍ਹਾਂ ਦਾ ਠੰਡਾ ਕਰਨਾ ਮੰਨਦੇ ਕਿਉਂਕਿ ਇਸ ਤਰ੍ਹਾਂ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬੁਰੀ ਤਰ੍ਹਾਂ ਆਪਣੇ ਡਰੱਗਸ ਦੇ ਦਲਦਲ ਦੇ ਵਿੱਚ ਡੁੱਬੀ ਹੋਈ ਹੈ। ਇਜ਼ ਦੈਟ ਦੀ ਵੇ ਦੇ ਫਾਊਂਡ ਕਿ ਇਸ ਨੂੰ ਠੰਡਾ ਕਰਨਾ ਹੈ? ਉਹ ਠੰਡਾ ਇਸ ਕਰਕੇ ਕਰਨਾ ਚਾਹੁੰਦੇ ਨੇ ਵੀ ਅੱਧੇ ਤਾਂ ਮਾਰ ਦਿੱਤੇ ਉਹਨਾਂ ਨੇ ਡਰੱਗ ਦੇ ਕੇ ਜੀ। ਹਾਂਜੀ, ਉੱਥੇ ਡਰੱਗ ਹੀ ਨਹੀਂ ਹੈ, ਉੱਥੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਵਾੜੀਆਂ ਜਿਹੜੀਆਂ ਕਿ ਬਾਹਰ ਦੀਆਂ ਜਥੇਬੰਦੀਆਂ ਨੇ। ਇੱਕ ਮੈਂ ਤੁਹਾਨੂੰ ਸਾਈਡ ਦਿੰਦਾ ਇੰਡੀਆ ਫੰਡ ਇਸ ਤਰ੍ਹਾਂ ਕਰਕੇ ਹੈਗਾ ਕਿ ਕੈਨੇਡਾ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ, ਇੱਥੋਂ ਉੱਠ ਕੇ ਇਹਨਾਂ ਨੇ ਅਜਨਾਲੇ ਦੇ ਵਿੱਚ ਜਾ ਕੇ 21 ਸਕੂਲ ਖੋਲੇ ਆ ਜੀ। ਐਵਰੀ 10 ਕਿਲੋਮੀਟਰ ਦੇ ਉੱਤੇ ਸੈਂਟ ਜੋਸਫ ਕੈਂਬਰਿਜ ਇਹ ਵੱਡੇ ਸਕੂਲ ਖੋਲ ਦਿੱਤੇ ਗਏ ਕ੍ਰਿਸਚਨਾਂ ਦੇ। ਹਰ ਇੱਕ ਦਾ ਬੱਚਾ ਜਿਹੜਾ ਉਹ ਇੰਗਲਿਸ਼ ਸਕੂਲ ਮਾਂ ਬੜਾ ਪ੍ਰਾਊਡ ਕਰਦੀ ਹੈ ਪਿੰਡ ਦੀ ਕਿ ਮੇਰਾ ਬੱਚਾ ਇੰਗਲਿਸ਼ ਸਕੂਲੇ ਜਾਂਦਾ। ਉਹ ਜਦੋਂ ਆ ਕੇ ਗੁਰਦੁਆਰੇ ਮੱਥਾ ਟੇਕਦਾ ਤਾਂ ਕ੍ਰੋਸ ਕਰਦਾ, ਹਿੰਦੂ ਦਾ ਬੱਚਾ ਵੀ ਕ੍ਰੋਸ ਕਰਦਾ। ਤੇ ਇਹ ਚੀਜ਼ਾਂ ਇੱਕ ਤਾਂ ਡਰੱਗ ਖਾ ਲਿਆ, ਇੱਕ ਇਹਨਾਂ ਨੇ ਖਾ ਲਿਆ, ਉਹ ਖਤਮ ਹੋ ਰਿਹਾ ਉੱਥੇ ਇਹ ਕੰਮ। ਦੂਸਰਾ ਜਥੇਦਾਰਾਂ ਨੇ ਸਾਡਿਆਂ ਨੇ ਇਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਠੰਡੇ ਕਰਨਾ, ਜਿਹੜੇ 4 ਆਦਮੀ ਸਾਡੇ ਹੈਗੇ ਆ। ਹਾਂਜੀ, ਤੇ ਇਹ ਮੈਨੂੰ ਜਿੱਥੇ ਮਰਜ਼ੀ ਖੜਾ ਕਰ ਲਓ। ਮਲ ਸਿੰਘ ਦੀ ਇਹ ਮਤਲਬ ਸੀਗੀ ਉੱਥੇ 10 ਆਦਮੀ ਬੈਠੇ ਸੀ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਜੀ ਜੀ। ਬਿਲਕੁਲ। ਤੇ ਬਾਕੀ ਤੇ ਵੀ ਜਥੇਦਾਰ ਜਿਹੜੇ ਕਹਿੰਦੇ ਨੇ ਵੀ ਚਲੋ ਕਰਾਂਗੇ। ਇਹ ਜਿੰਨੇ ਵੀ ਰਾਗੀ ਸਿੰਘ ਆਉਂਦੇ ਨੇ ਅਸੀਂ ਇੱਥੇ ਆ ਕੇ ਬੜਾ ਇੰਜੋਏ ਕਰਦੇ ਹਾਂ ਕਿ ਹਜੂਰੀ ਰਾਗੀ ਨੇ ਉੱਥੋਂ ਆਉਂਦੇ ਨੇ ਅੰਮ੍ਰਿਤਸਰ ਤੋਂ। ਇਹ 60 ਹਜ਼ਾਰ ਰੁਪਇਆ ਦੇ ਕੇ ਆਉਂਦੇ ਆ ਮੈਨੇਜਰ ਨੂੰ ਕੱਲਾ। ਜੇ 3 ਆਏ ਨੇ 1,80,000 ਰੁਪਇਆ ਦੇ ਕੇ ਆਉਂਦੇ ਨੇ ਕਿ ਸਾਡੀਆਂ ਹਾਜ਼ਰੀਆਂ ਪਿੱਛੋਂ ਲਾਈ ਜਾਓ। ਜਦੋਂ ਮੁੜ ਕੇ 6 ਮਹੀਨਾ ਬਾਅਦ ਤੇ ਇਹਨਾਂ ਦੀਆਂ ਤਨਖਾਹਾਂ ਮਿਲ ਜਾਂਦੀਆਂ ਕਿਉਂਕਿ ਮੈਨੇਜਰ ਨੇ ਖਾਧਾ ਹੁੰਦਾ 1,80,000 ਰੁਪਇਆ। ਉੱਥੇ ਬੈਠੇ ਨੇ ਜੀ ਜੀ। ਹਾਂਜੀ, ਇਹ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕੀ ਕਰਨਾ ਹੈਗਾ। ਇੱਥੋਂ ਆ ਕੇ ਇਹ ਪੈਸਾ ਲੈ ਕੇ ਚਲੇ ਜਾਂਦੇ ਨੇ, ਡਾਲਰ ਅਸੀਂ ਦਿਨ ਰਾਤ ਆਪਣਾ ਡਾਲਰ ਕਮਾ ਕੇ ਇਹਨਾਂ ਨੂੰ ਦਿੰਦੇ ਆ, ਦੂਸਰਿਆਂ ਨੂੰ ਵੀ ਦਿੰਦੇ ਆ। ਸਾਡੀ ਜਵਾਨੀ ਇਹ ਖਤਮ ਹੋ ਰਹੀ ਹੈ। ਉੱਥੇ ਜਾ ਕੇ ਮੈਂ ਤਾਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਓ, ਇਹਨਾਂ ਨੂੰ ਸਿੱਖੀ ਦੇ ਵਿੱਚ ਪਾਓ, ਇਹਨਾਂ ਦਾ ਬਾਈਕਾਟ ਕਰ ਦਿਓ ਸਾਰਿਆਂ ਦਾ, ਪੰਜਾਬ ਵਾਲਿਆਂ ਦਾ। ਜੀ ਬਿਲਕੁਲ ਵੀਰ ਜੀ, ਸਾਡੇ ਕੋਲ 30-40 ਸੈਕਿੰਡਸ ਰਹਿ ਗਏ ਨੇ। ਐਟ ਦੀ ਐਂਡ ਤੁਸੀਂ ਕੋਈ ਹੋਰ ਆਪਣੀ ਸੰਸਥਾ ਬਾਰੇ ਜਾਂ ਸਿੱਖ ਸੰਗਤਾਂ ਨੂੰ, ਕਿਉਂਕਿ ਤੁਹਾਨੂੰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਵੇਖ ਰਹੀਆਂ ਨੇ, ਸੁਣ ਰਹੀਆਂ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕੋਈ ਸੁਨੇਹਾ ਦੇਣਾ ਚਾਹੋਗੇ TV 84 ਰਾਹੀਂ? ਬਸ ਹੁਣ ਤੁਸੀਂ ਮੈਨੂੰ ਗਰਮ ਕਰ ਦਿੱਤਾ ਸੀਗਾ। ਮੈਂ ਤਾਂ ਸੁਨੇਹਾ ਇਹ ਦੇਣਾ ਚਾਹੁੰਦਾ ਕਿ ਇਹ ਜਿਹੜੀ ਇੱਕ ਲਹਿਰ ਚੱਲੀ ਹੈਗੀ ਆ ਕਿ ਨਾਨਕ ਸ਼ਾਹੀ ਕੈਲੰਡਰ ਨੂੰ ਇੱਕ ਰੱਦ ਕਰਨਾ, ਕਿ RSS ਦੇ ਪਿੱਛੇ ਲੱਗ ਕੇ ਜਾਂ ਦੂਸਰੀਆਂ ਕੌਮਾਂ ਦੇ ਪਿੱਛੇ ਲੱਗ ਕੇ ਇਹ ਸਾਨੂੰ ਇੱਕ ਖੱਸੀ ਕਰਨੇ ਵਾਲਾ ਕੰਮ ਹੈਗਾ ਆ। ਆਪਣਾ ਆਪ ਸੰਭਾਲੋ, ਗੁਰਦੁਆਰਿਆਂ ਦੇ ਝਗੜੇ ਨਾ ਕਰੋ, ਬੈਠ ਕੇ ਉਹ ਮਤਲਬ ਇੱਕ ਟੇਬਲ ਦੇ ਉੱਤੇ ਇਕੱਠੇ ਹੋ ਜਾਓ, ਇਕੱਠੇ ਹੋ ਕੇ ਅਸੀਂ ਕੁਛ ਨਾ ਕੁਛ ਪੰਥ ਦਾ ਕਰ ਸਕੀਏ। ਨਹੀਂ ਤਾਂ ਅੱਜ ਤੋਂ ਬਾਅਦ ਸਾਡਾ ਆਸਤੇ ਜਿਹੜਾ ਇਹ ਨਾਮ ਵੀ ਖਤਮ ਹੋ ਜਾਏਗਾ। ਸਾਨੂੰ ਨਾਮ ਵੀ ਜਪਣਾ ਜਿਹੜਾ ਸਾਡਾ ਉਹ ਬੰਦ ਹੋ ਜਾਏਗਾ, ਉਵੇਂ ਕਹਿਣਾ ਸ਼ੁਰੂ ਹੋ ਜਾਏਗਾ। ਇੱਕ ਮਾੜੀ ਜਿਹੀ ਮੈਂ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ 50 ਸਾਲ ਸ਼੍ਰੋਮਣੀ ਕਮੇਟੀ ਚੜਾਵਾ ਚੁੱਕ ਕੇ ਲਿਆਉਂਦੀ ਰਹੀ ਪਾਕਿਸਤਾਨ ਦੇ ਗੁਰਦੁਆਰਿਆਂ ਦਾ। ਉਸ ਵਕਤ ਜਿਹੜੇ ਸਪੀਕਰ ਸੀ ਲੱਗੇ ਹੁੰਦੇ ਨਾ, ਸਪੀਕਰਾਂ ਦੇ ਮੂੰਹ ਅੰਦਰ ਨੂੰ ਕੀਤੇ ਹੁੰਦੇ ਸੀਗੇ ਕਿ ਬਾਣੀ ਬਾਹਰ ਨਾ ਆ ਜਾਵੇ, ਸਰਦਨ ਤੋਂ ਬਾਹਰ ਨਾ ਆਵੇ, ਦਰਵਾਜ਼ੇ ਤੋਂ ਬਾਹਰ ਨਾ ਆਵੇ। ਹਾਂਜੀ, ਉਹੀ ਹਾਲਾਤ ਇਹਨਾਂ ਨੇ ਸਾਡੀ ਹਰਿਮੰਦਰ ਸਾਹਿਬ ਦੇ ਮੁੜ ਕੇ ਕਰ ਦੇਣੀ ਹੈਗੀ ਆ। ਹੁਣ ਜਾ ਕੇ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਬੜੇ ਤਕੜੇ ਹੋ ਗਏ ਨੇ, ਉਹ ਕਹਿੰਦੇ ਬਈ ਦੁਨੀਆ ਚਾਹੇ ਇੱਧਰ ਉੱਧਰ ਹੋ ਜਾਵੇ, ਅਸੀਂ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਾਂਗੇ, ਸਾਡਾ ਆਪਣਾ ਸੰਸਥਾ ਬਣੀ ਆ ਤੇ ਅਸੀਂ ਸਭ ਕੁਝ ਕਰਾਂਗੇ। ਉਹ ਵੀ ਇਸ਼ੂ ਇੱਕ ਦਿਨ ਰੱਖਾਂਗੇ ਕਿ ਕਿਵੇਂ ਉਹ ਵੀ ਗੁਲਾਮ ਨੇ ਇਸ ਵਕਤ। ਬਿਲਕੁਲ ਬਿਲਕੁਲ ਵੀਰ ਜੀ, ਹਮੇ ਫਿਊਚਰ ਦੇ ਵਿੱਚ ਇਹ ਇੰਟਰਵਿਊ ਇੱਥੇ ਨਹੀਂ ਖਤਮ ਹੁੰਦੀ। ਫਿਊਚਰ ਦੇ ਵਿੱਚ ਅਸੀਂ ਚਾਹਾਂਗੇ ਕਿ ਤੁਸੀਂ TV 84 ਦੇ ਦਰਸ਼ਕਾਂ ਦੇ ਟਾਈਮ ਟੂ ਟਾਈਮ ਰੂਬਰੂ ਹੁੰਦੇ ਰਹੋ ਤੇ ਵੱਖ-ਵੱਖ ਜਿਹੜੇ ਪੰਥਕ ਵਿਸਰ ਮੁੱਦੇ ਹੁੰਦੇ ਉਹਨਾਂ ਦੇ ਉੱਪਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਤੇ ਵੀਰ ਜੀ, ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ, ਤੁਹਾਡੇ ਕੋਈ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਅਸੀਂ ਚਾਹਾਂਗੇ ਐਟ ਦੀ ਐਂਡ ਆਪਣੇ ਦਰਸ਼ਕਾਂ ਸਾਹਮਣੇ ਬੇਨਤੀ ਕਰਾਂਗੇ ਕਿ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਹੈ ਉਹਨੂੰ ਡੋਨੇਸ਼ਨ ਵੀ ਕਿਸ ਤਰ੍ਹਾਂ ਮਦਦ ਕਰਨ। ਦੇਖੋ ਗੋ ਔਨ www.ipf.org ਐਂਡ ਉੱਥੇ ਜਾ ਕੇ ਤੁਸੀਂ ਆਪਣੀ ਸੇਵਾ ਦੇ ਸਕਦੇ ਹੋ, ਡੋਨੇਸ਼ਨ ਦੇ ਸਕਦੇ ਹੋ। ਤੇ ਵੀਰ ਜੀ, ਹੁਣ ਤੁਹਾਡੇ ਕੋਲ ਇਜਾਜ਼ਤ ਵੀ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।